सरदार सिमरनजीत सिंह मान ने विदेशों च वसदे सिखां नूं कीती खास अपील। डिब्रूगढ़ जेल पहुंचण तो पहलां पप्पलप्रीत सिंह ने दिता अहम बयान। 1984 सिख कतलेआम विच नामजद कांग्रेसी आगू जगदीश टाइटलर नूं सीबीआई ने किया तलब। श्रोमणी अकाली दल ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜਲੰਧਰ ਜਿਮਨੀ ਚੋਣਾਂ ਦੇ ਲਈ ਆਪਣੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਗੁਰਜੰਟ ਸਿੰਘ ਕਟੂ ਨੂੰ ਜਲੰਧਰ ਜਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਜ਼ਾਹਰ ਕਰਦਿਆਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜਲੰਧਰ ਦੀ ਇਹ ਲੋਕ ਸਭਾ ਸੀਟ ਖਾਲੀ ਹੋ ਗਈ ਸੀ। ਹੁਣ ਇਸ ਸੀਟ ਤੇ 10 ਮਈ ਨੂੰ ਵੋਟਾਂ ਪੈਣਗੀਆਂ ਤੇ 13 ਮਈ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਹੁਣ ਬਾਈ ਇਲੈਕਸ਼ਨ ਜਲੰਧਰ ਦਾ ਆ ਗਿਆ। ਸਾਡੀ ਪਾਰਟੀ ਉੱਥੇ ਆਪਣਾ ਕੈਂਡੀਡੇਟ ਖੜਾ ਕਰ ਰਹੀ ਹੈ ਗੁਰਜੰਟ ਸਿੰਘ ਕੱਟੂ, ਜਿਹਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਤੇ ਤਜਰਬਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਸ ਇਲੈਕਸ਼ਨ ਦੇ ਵਿੱਚ ਸਾਡੀ ਹੋਂਦ ਦਾ ਫੈਸਲਾ ਹੋਣਾ, ਜਿਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਜਿੱਤਣ ਦੇ ਉੱਤੇ ਨਿੱਘ ਵੀ ਪਹੁੰਚੂਗਾ ਤੇ ਸ਼ਾਂਤੀ ਵੀ ਇੱਥੇ ਪੈਦਾ ਹੋਊਗੀ। ਇਸ ਨੂੰ ਸਪੋਰਟ ਕਰਨਾ ਹਰੇਕ ਕੈਨੇਡੀਅਨ ਸਿੱਖ ਤੇ ਹਰੇਕ ਕੈਨੇਡੀਅਨ ਦਾ ਫਰਜ਼ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਮਾਸਟਰ ਭਾਗ ਸਿੰਘ ਜੀ ਸਾਡੇ ਤੁਹਾਡੇ ਸ਼ਹਿਰ ਦੇ ਸੀਨੀਅਰ ਪਾਰਟੀ ਮੈਂਬਰ ਹੈਗੇ ਹੈ ਔਰ ਇਹਨਾਂ ਦੇ ਨਾਲ ਮੇਲ ਜੋਲ ਕਰਕੇ ਤੁਸੀਂ ਸਾਰੇ ਸਾਡੀ ਪਾਰਟੀ ਦੀ ਸਪੋਰਟ ਕਰੋਗੇ ਜਲੰਧਰ ਦੇ ਇਲੈਕਸ਼ਨ ਦੇ ਵਿੱਚ, ਕਿਉਂ ਕਰਕੇ ਆਬਾਦੀ ਜਿੰਨੀ ਵੀ ਬਾਹਰ ਹੈ, ਜ਼ਿਆਦਾ ਆਬਾਦੀ ਸਾਡੀ ਦੁਆਬੇ ਤੋਂ ਬਾਹਰ ਵਸ ਰਹੀ ਹੈ। ਸੋ ਮੈਂ ਆਸ ਕਰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਮੰਜ਼ਿਲ 'ਤੇ ਪਹੁੰਚ ਕੇ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤੁਹਾਡਾ ਉਹਦੇ ਵਿੱਚ ਤਿਲ ਫੁੱਲ ਪਾਉਣਾ ਬਹੁਤ ਜ਼ਰੂਰੀ ਹੋਊਗਾ ਅਤੇ ਮੈਂ ਤੁਹਾਨੂੰ ਆਪਣੇ ਦਿਲੋਂ ਮੁਬਾਰਕ ਦਿੰਦਾ ਕਿ ਤੁਸੀਂ ਐਡਾ ਵੱਡਾ ਇਕੱਠ ਕੈਲਗਰੀ ਦੇ ਵਿੱਚ ਅੱਜ ਕੀਤਾ ਅਤੇ ਮੈਂ ਆਸ ਕਰਦਾ ਕਿ ਹੁਣ ਇੰਡੀਆ ਦੀ ਹਕੂਮਤ ਨੂੰ ਵੀ ਪਤਾ ਲੱਗ ਜਾਊਗਾ ਕਿ ਅਸੀਂ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਬਹੁਤ ਸਟਰੋਂਗ ਹੋ ਗਏ ਹੈ ਅਤੇ ਜੇ ਇੱਥੇ ਇੰਡੀਆ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਹੋਊਗਾ ਅਤੇ ਸਿੱਖ ਜਿੰਨੇ ਵੀ ਸਫੀਰਖਾਨੇ ਇੰਡੀਆ ਦੇ ਹੈਗੇ ਹੈ ਉੱਥੇ ਉਹਨਾਂ ਦੇ ਅੱਗੇ ਅਮਨ ਪਸੰਦ ਤਰੀਕੇ ਦੇ ਨਾਲ ਬੈਠ ਕੇ ਆਪਣਾ ਪ੍ਰੋਟੈਸਟ ਕਰਨਗੇ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕਈ ਸ਼ਰਾਰਤੀ ਐਲੀਮੈਂਟਸ ਜਿਹੜੀਆਂ ਇੰਡੀਆ ਦੇ ਨਾਲ ਕੋਲੈਬੋਰੇਟ ਕਰਦੀਆਂ, ਉਹ ਹਿੰਦੂਆਂ ਦੇ ਮੰਦਰਾਂ ਦੇ ਉੱਤੇ ਕੁਛ ਲਿਖ ਲੁਖ ਦਿੰਦੀਆਂ। ਇਹ ਸਾਡੇ ਸਿੱਖਾਂ ਦਾ ਕਦੇ ਅਸੂਲ ਨਹੀਂ ਰਿਹਾ ਕਿ ਅਸੀਂ ਕਿਸੇ ਮਜ਼ਹਬ ਦੇ ਇਮਾਰਤ ਦੇ ਉੱਤੇ ਜਾਂ ਕੁਛ ਲਿਖੀਏ ਜਾਂ ਉਹਦੇ ਖਿਲਾਫ ਅਸੀਂ ਕੋਈ ਜਲੂਸ ਕੱਢੀਏ। ਅਸੀਂ ਧਰਮ ਨਿਰਪੱਖ ਆਦਮੀ ਹੈਗੇ ਹੈ। ਗੁਰੂ ਗੋਬਿੰਦ ਸਿੰਘ ਅਤੇ ਗੁਰੂ 10 ਗੁਰੂਆਂ ਦੇ ਵਿੱਚ ਮੰਨਦੇ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਨਦੇ ਹੈ ਅਤੇ ਅਸੀਂ ਹਮੇਸ਼ਾ ਦਲੇਰੀ ਦੇ ਨਾਲ ਆਪਣੀ ਲੜਾਈ ਲੜੀ ਹੈ। ਅਤੇ ਮੈਂ ਬਹੁਤ ਖੁਸ਼ ਹਾਂ ਕਿ ਅੱਜ ਕੈਲਗਰੀ ਦੇ ਵਿੱਚ ਵੀ ਤੁਸੀਂ ਤਕੜੇ ਹੋ ਕੇ ਸਿੱਖ ਕੌਮ ਦੀ ਸਪੋਰਟ ਕਰੋਗੇ, ਜਿਹੜੇ ਅਸੀਂ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਹਾਂ ਅਤੇ ਆਸ ਕਰਦਾ ਫਤਿਹ ਦੀ। ਪੱਪਲਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਦੇ ਨਾਲ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਗਏ ਹਨ। ਇਸ ਦੌਰਾਨ ਜਦੋਂ ਉਹ ਡਿਬਰੂਗੜ੍ਹ ਦੇ ਏਅਰਪੋਰਟ ਪਹੁੰਚੇ ਤਾਂ ਉਹਨਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ 2 ਵੱਡੇ ਬਿਆਨ ਦਿੱਤੇ। ਪੱਪਲਪ੍ਰੀਤ ਸਿੰਘ ਨੇ ਕਿਹਾ ਕਿ 28 ਮਾਰਚ ਦੀ ਰਾਤ ਨੂੰ ਉਹ ਅੰਮ੍ਰਿਤਪਾਲ ਸਿੰਘ ਤੋਂ ਵੱਖ ਹੋ ਗਏ ਸਨ। ਉਸ ਤੋਂ ਬਾਅਦ ਉਹਨਾਂ ਦੀ ਅੰਮ੍ਰਿਤਪਾਲ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅੰਮ੍ਰਿਤਪਾਲ ਸਿੰਘ ਸਰੈਂਡਰ ਕਰਨਗੇ ਤਾਂ ਪੱਪਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਉਹਨਾਂ ਤੇ ਨਿਰਭਰ ਹੈ, ਮੈਨੂੰ ਕੁਝ नहीं पता। अमृतपाल सरेंडर करेंगे? उन पर है, उन पर निर्भर है। नहीं करेगा सरेंडर? मुझे नहीं पता, वो जानते हैं। आपको कब मिला था पे लास्ट 28 को? 28 की रात को हम अलग अलग हो गए, उसके बाद बात नहीं हुई।
ਇਸ ਤੋਂ ਪਹਿਲਾਂ ਤੜਕੇ ਪੱਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਸੀ। ਅੰਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਪੱਪਲਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਚੜ੍ਹਦੀ ਕਲਾ ਵਿੱਚ ਹਾਂ, ਜੋ ਕੁਝ ਸਾਹਮਣੇ ਆਇਆ ਹੈ ਠੀਕ ਹੈ। ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ ਹੀ ਗ੍ਰਿਫਤਾਰੀ ਹੋਈ ਹੈ, ਕੱਥੂ ਨੰਗਲ ਤੋਂ ਹੋਈ ਹੈ। ਚੜ੍ਹਦੀ ਕਲਾ 'ਚ ਮੈਂ ਚੜ੍ਹਦੀ ਕਲਾ 'ਚ ਤੁਹਾਨੂੰ ਕਦੋਂ ਗ੍ਰਿਫਤਾਰ ਕਦੋਂ ਕੀਤਾ ਸੀਗਾ? ਜਿਹੜੇ ਜੋ ਕੁਛ ਆਇਆ ਸਹੀ ਆ ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ ਹੀ ਗ੍ਰਿਫਤਾਰੀ ਹੋਈ ਆ। ਆਈਜੀ ਸੁਖਚੈਨ ਸਿੰਘ ਗਿੱਲ ਨੇ ਜਦੋਂ ਪੱਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਬਾਰੇ ਖੁਲਾਸਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਖਿਲਾਫ 6 ਹੋਰ ਕੇਸਾਂ ਵਿੱਚ ਵੀ FIR ਦਰਜ ਹੈ। ਵਾਰਸ ਪੰਜਾਬ ਦੇ 10 ਲੋਕਾਂ ਖਿਲਾਫ ਹੁਣ ਤੱਕ NSA ਤਹਿਤ ਕਾਰਵਾਈ ਹੋਈ ਹੈ। 8 ਪਹਿਲਾਂ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੀ। 9ਵਾਂ ਪੱਪਲਪ੍ਰੀਤ ਸਿੰਘ, ਜਿਸ ਨੂੰ ਪੁਲਿਸ ਨੇ ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ ਸੀ, ਉਹਨਾਂ ਨੂੰ ਵੀ NSA ਦੇ ਤਹਿਤ ਅਸਾਮ ਲਿਜਾਇਆ ਗਿਆ ਹੈ। ਉਧਰ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸੀ ਕਿ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ NSA ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਅੰਮ੍ਰਿਤਪਾਲ ਸਿੰਘ ਨੂੰ ਹੁਣ ਵੀ ਪੁਲਿਸ ਫੜ ਨਹੀਂ ਸਕੀ ਹੈ। NSA ਕਾਨੂੰਨ ਅਧੀਨ ਅਪੀਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਬੋਰਡ ਬਣਾ ਦਿੱਤਾ ਹੈ। ਇਸ ਦੀ ਜਾਣਕਾਰੀ ਮੰਗਲਵਾਰ ਨੂੰ ਸਰਕਾਰ ਨੇ ਹਾਈ ਕੋਰਟ ਵਿੱਚ ਦਿੱਤੀ ਹੈ। ਸਰਕਾਰ ਨੂੰ ਡਿਟੇਨ ਦਾ ਸਮਾਂ ਵਧਾਉਣ ਦੇ ਲਈ ਐਡਵਾਈਜ਼ਰੀ ਬੋਰਡ ਸਾਹਮਣੇ ਨਵੇਂ ਸਬੂਤ ਰੱਖਣੇ ਹੁੰਦੇ ਹਨ। ਵੱਧ ਤੋਂ ਵੱਧ 1 ਸਾਲ ਤੱਕ ਪੁਲਿਸ NSA ਦੇ ਅਧੀਨ ਕਿਸੇ ਵੀ ਮੁਲਜ਼ਮ ਨੂੰ ਡਿਟੇਨ ਕਰ ਸਕਦੀ ਹੈ। ਪੱਪਲਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ, ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਆ ਤੋਂ ਗ੍ਰਿਫਤਾਰ ਕੀਤਾ ਹੈ। ਪੱਪਲਪ੍ਰੀਤ ਸਿੰਘ ਨੂੰ ਡਿਟੇਨ ਕੀਤਾ ਗਿਆ NSA ਦੇ ਵਿੱਚ। ਗ੍ਰਿਫਤਾਰੀ ਜਿਹੜੀ ਪਏਗੀ NSA ਦੇ ਤਹਿਤ ਉਹ ਗ੍ਰਿਫਤਾਰੀ ਪਏਗੀ। ਇਸ ਤੋਂ ਇਲਾਵਾ ਇਹ 6 ਹੋਰ ਕੇਸਿਸ ਦੇ ਵਿੱਚ ਵਾਂਟਡ ਆ ਔਰ ਫਰਦਰ ਇਹਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਰ ਹੋਏਗੀ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ। ਉਧਰ ਵਾਰਿਸ ਪੰਜਾਬ ਦੇ ਵਕੀਲ ਨੇ SGPC ਦੇ ਵਕੀਲਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ 8 ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦੇਣ ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ 6 ਦੇ ਕੇਸ ਉਹ ਲੜ ਰਹੇ ਹਨ, ਪਰ ਹੁਣ ਤੱਕ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ। SGPC ਦੇ ਵਕੀਲਾਂ ਨੂੰ ਕਿਸ ਕਾਨੂੰਨ ਦੇ ਤਹਿਤ ਇਜਾਜ਼ਤ ਦਿੱਤੀ ਗਈ ਹੈ? ਡਿਬਰੂਗੜ੍ਹ ਜੇਲ੍ਹ ਵਿੱਚ ਜਿਨ੍ਹਾਂ 8 ਖਿਲਾਫ NSA ਲਗਾਇਆ ਗਿਆ ਹੈ, ਉਹਨਾਂ ਦੇ ਨਾਲ SGPC ਦੇ ਵਕੀਲਾਂ ਦੇ ਪੈਨਲ ਨੇ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਸਾਰੇ ਚੜ੍ਹਦੀ ਕਲਾ ਵਿੱਚ ਹਨ ਅਤੇ ਉਹਨਾਂ ਨੇ ਪਹਿਲੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਅੱਗੇ ਦੀ ਕਾਰਵਾਈ ਕਰਨਗੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿੱਚ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਅਤੇ ਐਡਵੋਕੇਟ ਰੋਹਿਤ ਸ਼ਰਮਾ 8 ਲੋਕਾਂ ਦਾ ਕੇਸ ਲੜ ਰਹੇ ਹਨ। ਹੁਣ ਪੱਪਲਪ੍ਰੀਤ ਸਿੰਘ ਵੀ ਡਿਬਰੂਗੜ੍ਹ ਜੇਲ੍ਹ ਪਹੁੰਚ ਗਏ ਹਨ। ਉਹਨਾਂ ਖਿਲਾਫ ਵੀ ਪੁਲਿਸ ਨੇ NSA ਦੇ ਤਹਿਤ ਕਾਰਵਾਈ ਕੀਤੀ ਹੈ। ਉਹਨਾਂ ਦਾ ਕੇਸ ਵੀ SGPC ਦਾ ਪੈਨਲ ਹੀ ਲੜੇਗਾ। ਹੁਣ ਤੱਕ NSA ਅਧੀਨ 9 ਨੂੰ ਡਿਟੇਨ ਕੀਤਾ ਗਿਆ ਹੈ। ਹਾਲਾਂਕਿ ਆਈਜੀ ਸੁਖਚੈਨ ਸਿੰਘ ਗਿੱਲ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ NSA ਹੀ ਲਗਾਇਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਕੌਮੀ ਜ਼ਿੰਮੇਵਾਰੀ ਲਾਈ ਗਈ ਸੀ ਸਾਡੇ ਜ਼ਿੰਮੇ, ਉਹਦੇ ਸੰਬੰਧ ਵਿੱਚ ਅਸੀਂ ਕੱਲ੍ਹ ਇੱਥੇ ਡਿਬਰੂਗੜ੍ਹ ਪਹੁੰਚ ਗਏ ਅਤੇ ਉਹਦੇ ਤੋਂ ਬਾਅਦ ਲਗਾਤਾਰ ਰਾਤ ਹੀ ਇਹਦੇ 'ਤੇ ਵਰਕ ਕਰਦੇ ਰਹੇ, ਕਿਉਂਕਿ ਨਾ ਕੋਈ ਗਰਾਊਂਡਸ ਆਫ ਅਪੀਲ, ਨਾ ਕੋਈ FIR ਸਾਡੇ ਧਿਆਨ 'ਚ ਦੇ NSA ਲਾਈ। ਇਸ ਕਰਕੇ ਜੇਲ੍ਹ ਅਥਾਰਟੀ ਨੂੰ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਬੜਾ ਜ਼ਰੂਰੀ ਸੀ ਕਿ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ। ਉਹਦੇ ਵਾਸਤੇ ਸਾਰੇ ਸੋਰਸ ਤੋਂ ਹੀ ਇਨਫੋਰਮੇਸ਼ਨ ਕੀਤੀ ਅਤੇ ਸਾਡੇ ਇੱਥੇ ਲੋਕਲ ਇੱਕ ਵਕੀਲ ਨੇ ਜਿਹੜਾ ਸੁਮੀਰ ਟੋਡੀ ਐਡਵੋਕੇਟ, ਉਹਨਾਂ ਨੇ ਸਾਨੂੰ ਇੱਥੇ, ਕਿਉਂਕਿ ਉਹ ਇੱਕ ਉਹਦੇ ਜਿਹੜੇ ਬੰਦੇ ਨੇ ਪੰਜਾਂ ਵੱਲੋਂ ਜਿਹੜੇ ਆ ਉਹ ਲੀਗਲ ਅਸਿਸਟੈਂਸ ਦੇ ਰਹੇ ਨੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨੂੰ, ਉਹਨਾਂ ਨੇ ਹੁਣ ਬੜਾ ਕੋਆਪਰੇਟ ਕੀਤਾ। ਇੱਥੋਂ ਡਿਬਰੂਗੜ੍ਹ ਦੀ ਬਾਰ ਐਸੋਸੀਏਸ਼ਨ ਨੇ ਕੋਆਪਰੇਟ ਕੀਤਾ। ਉਪਰੰਤ ਅਸੀਂ ਜਾ ਕੇ ਜੇਲ੍ਹ ਅਥਾਰਟੀ ਨੂੰ ਜਦੋਂ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨਾਂ ਨੂੰ ਮਿਲਣਾ, ਇਹਨਾਂ ਨਾਲ ਮੁਲਾਕਾਤ ਕਰਵਾਈ ਜਾਵੇ, ਨਾਲ ਦੀ ਨਾਲ ਇਹਨਾਂ ਦੀ ਗਰਾਊਂਡਸ ਆਫ ਅਪੀਲ ਸਾਨੂੰ ਪ੍ਰੋਵਾਈਡ ਕਰਵਾਈਆਂ ਜਾਣ। ਉਹ ਜਿਹੜੀਆਂ ਉਹਨਾਂ ਨੇ ਬੜੇ ਵਧੀਆ ਮਾਹੌਲ 'ਚ ਸਾਡੀ ਉਹਨਾਂ ਨਾਲ ਮੁਲਾਕਾਤ ਵੀ ਕਰਵਾਈ 8 ਨਾਲ, ਅਤੇ 8 ਦੇ 8 ਸਿੰਘ ਬੜੇ ਚੜ੍ਹਦੀ ਕਲਾ 'ਚ ਨੇ, ਅਤੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੀਆਂ ਗਰਾਊਂਡਸ ਆਫ ਅਪੀਲ ਦਿੱਤੀਆਂ, ਜਿਹੜੀ ਜ਼ਿੰਮੇਵਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਜ਼ਹਰ ਜੀ ਖਾਲਸਾ ਸਾਹਿਬ ਵੱਲੋਂ ਲਾਈ ਗਈ ਸੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਤੇ ਉਹਨਾਂ ਅੱਗੇ ਸਾਡੀ ਜ਼ਿੰਮੇਵਾਰੀ ਲਾਈ ਸੀ। ਉਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਮੇਰੇ ਨਾਲ ਸਰਦੀਪ ਸਿੰਘ ਸਿੱਧੂ ਅਤੇ ਨਾਲ ਰੋਹਿਤ ਸ਼ਰਮਾ, ਅਸੀਂ ਇੱਥੇ ਕੱਲ੍ਹ ਤੋਂ ਇੱਥੇ ਹਾਂ। ਅੱਜ ਹੁਣੇ ਅਜੇ ਜੇਲ੍ਹ ਤੋਂ ਬਾਹਰ ਨਿਕਲੇ ਹਾਂ। ਇਹ ਸਾਰੀਆਂ ਚੀਜ਼ਾਂ ਲਿਖ ਕੇ ਅਗਲੀ ਜਿਹੜਾ ਉਹ ਤੁਹਾਡੇ ਨਾਲ ਸਿੱਧੂ ਸਾਹਿਬ ਗੱਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਹੁਣ ਜਿਵੇਂ ਤੁਹਾਨੂੰ ਸਿਆਲਕਾ ਸਾਹਿਬ ਨੇ ਦੱਸਿਆ ਵੀ ਮੁਲਾਕਾਤ ਕਰਕੇ ਅਸੀਂ ਬਾਹਰ ਆਏ ਹਾਂ, ਅਤੇ ਆਪਣੇ 8 ਜਿਹੜੇ ਨੌਜਵਾਨ ਪੰਜਾਬ ਦੇ ਇੱਥੇ ਜੇਲ੍ਹ ਵਿੱਚ ਸ਼ਿਫਟ ਕੀਤੇ ਗਏ ਸੀ, ਉਹ ਠੀਕ ਹਾਲਾਤਾਂ 'ਚ ਆ, ਅਤੇ ਜਿਹੜੀ ਉਹਨਾਂ ਦੀ ਡਿਟੇਨ ਕਰਨ ਦਾ ਆਰਡਰ ਸੀਗਾ ਅਤੇ ਉਹਦੀ ਆਰਡਰ ਦੀ ਕਾਪੀ, ਹੋਰ ਜਿਹੜੇ ਸਾਨੂੰ ਦਸਤਾਵੇਜ਼ ਚਾਹੀਦੇ ਸੀ, ਉਹ ਜੇਲ੍ਹ ਅਥਾਰਟੀਜ਼ ਨੇ ਸਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਆ। ਅਤੇ ਹੁਣ
ਸਮੇਂ ਦੀ ਅੱਜ ਤੱਕ ਦੀ ਇਹੀ ਅਪਡੇਟ ਆ ਵੀ ਉਹ ਸਿੰਘ ਸਾਰੇ ਠੀਕ ਆ, ਜਿੰਨੇ ਮੁੰਡੇ ਇੱਥੇ ਜੇਲ੍ਹ 'ਚ ਸੀਗੇ 8 ਦੇ 8। ਅਸਾਮ ਵਿੱਚ ਐਨਐਸਏ ਦੇ ਤਹਿਤ ਬੰਦ ਵਾਰਿਸ ਪੰਜਾਬ ਦੇ ਆਗੂਆਂ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਵਿੱਚ ਸਰਕਾਰ ਨੇ ਦੱਸਿਆ ਕਿ ਅਪੀਲ ਕਰਨ ਦੇ ਲਈ ਸਰਕਾਰ ਨੇ ਐਡਵਾਈਜ਼ਰੀ ਬੋਰਡ ਬਣਾ ਦਿੱਤਾ ਹੈ। ਐਨਐਸਏ ਦੇ ਤਹਿਤ ਬੰਦ ਸਾਰੇ ਲੋਕ ਬੋਰਡ ਵਿੱਚ ਅਪੀਲ ਕਰ ਸਕਦੇ ਹਨ। ਰਿਟਾਇਰਡ ਜੱਜਾਂ ਦਾ ਇਹੀ ਬੋਰਡ ਤੈਅ ਕਰੇਗਾ ਕਿ ਐਨਐਸਏ ਦੇ ਤਹਿਤ ਸਰਕਾਰ ਮੁਲਜ਼ਮਾਂ ਨੂੰ ਕਿੰਨੀ ਹੋਰ ਦੇਰ ਤੱਕ ਬੰਦ ਰੱਖ ਸਕਦੀ ਹੈ। ਹਰ 3 ਮਹੀਨੇ ਬਾਅਦ ਬੋਰਡ ਦੇ ਸਾਹਮਣੇ ਸਰਕਾਰ ਨੂੰ ਸਬੂਤ ਰੱਖਣੇ ਹੋਣਗੇ। ਵੱਧ ਤੋਂ ਵੱਧ 1 ਸਾਲ ਤੱਕ ਐਨਐਸਏ ਅਧੀਨ ਡਿਟੇਨ ਕੀਤਾ ਜਾ ਸਕਦਾ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਉਹਨਾਂ ਸਾਰਿਆਂ ਨੂੰ ਫੜਿਆ ਹੈ ਜੋ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਨ ਅਤੇ ਉਹ ਖਾਲਿਸਤਾਨ ਦੀ ਮੰਗ ਵਿੱਚ ਸ਼ਾਮਿਲ ਸਨ ਅਤੇ ਦੇਸ਼ ਵਿਰੋਧੀ ਕਾਰਵਾਈ ਕਰ ਰਹੇ ਸਨ। ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਸਾਥੀ ਦਲਜੀਤ ਕਲਸੀ ਦੇ ਵਕੀਲ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਪੁਲਿਸ ਨੇ ਕਿਸ ਆਧਾਰ ਤੇ ਐਨਐਸਏ ਲਗਾ ਕੇ ਡਿਟੇਨ ਕੀਤਾ ਹੈ। ਸਾਡੀ ਅਪੀਲ ਐਡਵਾਈਜ਼ਰੀ ਬੋਰਡ ਕੋਲ ਪੈਂਡਿੰਗ ਹੈ, ਇਸ ਲਈ ਸਾਨੂੰ ਆਪਣੇ ਕਲਾਇੰਟ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਜਦਕਿ ਸਰਕਾਰ ਨੇ ਜਵਾਬ ਦਿੱਤਾ ਕਿ ਕਲਸੀ ਨੂੰ ਜਦੋਂ ਗੁਰੂਗ੍ਰਾਮ ਤੋਂ ਡਿਟੇਨ ਕੀਤਾ ਗਿਆ ਸੀ ਤਾਂ ਉਸ ਵੇਲੇ ਦੱਸਿਆ ਗਿਆ ਸੀ ਕਿ ਐਨਐਸਏ ਅਧੀਨ ਡਿਟੇਨ ਕੀਤਾ ਜਾ ਰਿਹਾ ਹੈ ਅਤੇ ਹਸਤਾਖਰ ਵੀ ਲਏ ਗਏ ਸਨ। ਅਦਾਲਤ ਨੇ ਕਿਹਾ ਕਿ 24 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਅਖੀਰਲੀ ਸੁਣਵਾਈ ਕਰਕੇ ਉਹ ਇਸ ਤੇ ਆਪਣਾ ਫੈਸਲਾ ਸੁਣਾਉਣਗੇ। ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਹੀ ਸਾਰੇ ਲੋਕ ਬਾਹਰ ਆ ਜਾਣ। ਅਦਾਲਤ ਨੇ ਕੇਂਦਰ ਸਰਕਾਰ ਤੋਂ ਵੀ ਇਸ ਬਾਰੇ ਜਵਾਬ ਮੰਗਿਆ ਪਰ ਉਹਨਾਂ ਨੇ ਹੋਰ ਸਮਾਂ ਮੰਗ ਲਿਆ ਹੈ। ਉਧਰ ਵਾਰਿਸ ਪੰਜਾਬ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਐਸਜੀਪੀਸੀ ਦੇ ਵਕੀਲਾਂ ਨੂੰ ਮਿਲਣ ਦੇਣ ਦੀ ਇਜਾਜ਼ਤ ਨੂੰ ਲੈ ਕੇ ਸਵਾਲ ਚੁੱਕੇ। ਅਕਾਲੀ ਦਲ ਦੇ ਬੁਲਾਰੇ ਅਤੇ ਗ੍ਰਿਫਤਾਰ ਕੀਤੇ ਗਏ ਸਿੱਖ ਕੈਦੀਆਂ ਦੇ ਕੇਸ ਲੜ ਰਹੇ ਅਰਸ਼ਦੀਪ ਸਿੰਘ ਕਲੇਰ ਨੇ ਦਾਅਵਾ ਕੀਤਾ ਹੈ ਕਿ ਪੱਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਹੈ, ਸਗੋਂ ਉਹਨਾਂ ਨੇ ਆਪ ਸਰੈਂਡਰ ਕੀਤਾ ਹੈ। ਉਹਨਾਂ ਕਿਹਾ ਕਿ 80,000 ਪੁਲਿਸ ਮੁਲਾਜ਼ਮ ਇਹਨਾਂ ਦੀ ਤਲਾਸ਼ ਕਰ ਰਿਹਾ ਸੀ, ਉਹ ਦਿੱਲੀ ਦਾ ਚੱਕਰ ਲਗਾ ਕੇ ਵਾਪਸ ਵੀ ਆ ਗਏ ਅਤੇ ਹੁਣ ਪੁਲਿਸ ਨੇ ਉਹਨਾਂ ਨੂੰ ਫੜਿਆ ਹੈ। ਇਹ ਡੀਜੀਪੀ ਲਈ ਵੱਡੀ ਨਮੋਸ਼ੀ ਹੈ। ਉਹਨਾਂ ਕਿਹਾ ਕਿ ਪੁਲਿਸ ਲਗਾਤਾਰ ਇਹ ਦਾਅਵਾ ਕਰ ਰਹੀ ਸੀ ਕਿ ਉਹ ਤਕਨੀਕ ਦੀ ਵਰਤੋਂ ਨਹੀਂ ਕਰ ਰਹੇ, ਜਦਕਿ 23 ਦਿਨਾਂ ਦੇ ਅੰਦਰ 2 ਵੀਡੀਓ ਸਾਹਮਣੇ ਆਏ ਹਨ। ਉਧਰ ਪੱਪਲਪ੍ਰੀਤ ਸਿੰਘ ਦੀ ਮਾਂ ਅਤੇ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮਾਤਾ ਮਨਧੀਰ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੁਝ ਗਲਤ ਨਹੀਂ ਕਰ ਰਿਹਾ ਸੀ, ਉਹ ਅੰਮ੍ਰਿਤਪਾਨ ਕਰਵਾ ਰਿਹਾ ਸੀ, ਸਿੱਧੇ ਰਾਹ ਪਾ ਰਿਹਾ ਸੀ। ਉਹਨਾਂ ਨੇ ਪੁਲਿਸ ਅਤੇ ਸਰਕਾਰ ਨੂੰ ਕਿਹਾ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ, ਉਹਨਾਂ ਤੇ ਕਿਸੇ ਤਰ੍ਹਾਂ ਦੀ ਤਸ਼ੱਦਦ ਨਹੀਂ ਹੋਣੀ ਚਾਹੀਦੀ, ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਮਾਂ ਨੇ ਕਿਹਾ ਕਿ ਪੱਪਲਪ੍ਰੀਤ ਸਿੰਘ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ ਅਤੇ ਵਾਇਸ ਪੰਜਾਬ ਦਾ ਮੀਡੀਆ ਸਲਾਹਕਾਰ ਸੀ, ਉਹ ਸਲਾਹ ਦਿੰਦਾ ਸੀ ਕਿਸ ਨੂੰ ਇੰਟਰਵਿਊ ਦੇਣਾ ਹੈ। ਮਾਂ ਨੇ ਕਿਹਾ ਕਿ ਪੱਪਲਪ੍ਰੀਤ ਸਿੰਘ ਗਰੀਬ ਬੱਚਿਆਂ ਨੂੰ ਪੜ੍ਹਾਉਂਦਾ ਸੀ। ਉਹਨਾਂ ਕਿਹਾ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਨਹੀਂ ਹੋ ਰਹੀ ਸੀ, ਸਿਰਫ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਖਾਸ ਅਪੀਲ ਕਰਦੇ ਹੋਏ ਕਿਹਾ ਕਿ ਮੇਰੇ ਪੁੱਤਰ ਦੇ ਨਾਂ ਤੇ ਕਿਸੇ ਤਰ੍ਹਾਂ ਦੀ ਫੰਡਿੰਗ ਨਾ ਕੀਤੀ ਜਾਵੇ, ਸਿਰਫ ਅਰਦਾਸ ਕਰੋ। ਪੱਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਜਨਾਲਾ ਹਿੰਸਾ ਵਿੱਚ ਮੇਰੇ ਪਤੀ ਦਾ ਕੋਈ ਹੱਥ ਨਹੀਂ ਹੈ, ਉਹ ਮੌਕੇ ਤੇ ਮੌਜੂਦ ਹੀ ਨਹੀਂ ਸੀ। ਸ਼ਾਮ ਵੇਲੇ ਰਹਿਰਾਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਨੇ ਉਹਨਾਂ ਨੂੰ ਬੁਲਾਇਆ ਸੀ। ਪਤਨੀ ਨੇ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਾਬਿਤ ਕਰਕੇ ਵਿਖਾਉਣ ਕਿ ਪੱਪਲਪ੍ਰੀਤ ਸਿੰਘ ਅਜਨਾਲਾ ਹਿੰਸਾ ਦੌਰਾਨ ਉੱਥੇ ਸਨ। ਰਾਜਵਿੰਦਰ ਕੌਰ ਨੇ ਕਿਹਾ ਕਿ ਪੱਪਲਪ੍ਰੀਤ ਸਿੰਘ ਦਾ ਅਕਸ ਸਾਫ਼ ਸੁਥਰਾ ਹੈ, ਉਸ ਨੂੰ ਖਰਾਬ ਕੀਤਾ ਜਾ ਰਿਹਾ ਹੈ। ਸਾਨੂੰ ਤੇ ਜੀ ਮਹੀਨਾ ਹੀ ਹੋ ਚੱਲਿਆ ਜੇ ਹਿਸਾਬ ਨਾਲ ਘਰ ਆਇਆਂ ਨੂੰ। ਜਦੋਂ ਇਹਨਾਂ ਨੇ ਅਜਨਾਲੇ ਵਾਲਾ ਕੇਸ ਪਾਤਾ ਨਾ ਕਿ ਜਦੋਂ ਇੱਕ ਮੁੰਡੇ ਨੂੰ ਚਪੇੜਾਂ ਮਾਰੀਆਂ, ਉਸੇ ਦਿਨ ਤੋਂ ਹੀ ਸਾਡੇ ਪੁਲਿਸ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਉਹ ਇੱਕ ਅੱਧੀ ਵਾਰੀ ਘਰ ਚ ਆਇਆ, ਉਸ ਤੋਂ ਬਾਅਦ ਉਹ ਘਰ ਨਹੀਂ ਆਇਆ। ਇਹ ਜਿਹੜੀ ਖਬਰ ਲੱਗੀ ਹੈ ਇੱਥੇ ਕੀ ਪਤਾ ਲੱਗਾ ਤੁਹਾਨੂੰ? ਬਸ ਇਹ ਪਤਾ ਲੱਗਾ ਉਹਨੂੰ ਗ੍ਰਿਫਤਾਰ ਕਰ ਲਿਆ। ਤੁਹਾਡੀ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ ਉਹਨਾਂ ਨਾਲ? ਗੱਲ ਸਾਡੀ ਹੋਈ ਆ 18 ਤਰੀਕ ਮੈਸੇਜ ਹੋਇਆ ਸੀ, ਉਹਦਾ ਫੋਨ ਆਇਆ ਸੀ। ਅਸੀਂ ਮੈਸੇਜ ਕੀਤਾ ਸੀ ਘਰ ਦੇ ਬਾਰੇ, ਕੋਈ ਮਤਲਬ ਘਰ ਦੀ ਜਿਵੇਂ ਕੋਈ ਗੱਲ ਦੱਸੀ ਸੀ ਤੇ ਉਹਨੇ ਉਹ ਕਿ ਮੈਂ ਸੋਚਿਆ ਕਿ ਮੰਡੇ ਤੂੰ ਆਏਗਾ, ਤੇ ਉਹਨੇ ਕਿਹਾ ਵੀ ਨਹੀਂ ਮੈਂ ਨਹੀਂ ਆ ਸਕਦਾ। ਤੇ ਫਿਰ ਉਸ ਤੋਂ ਬਾਅਦ ਉਹਨੇ ਫੋਨ ਕੀਤਾ, ਪਤਾ ਨਹੀਂ ਉਹਨੇ ਕੀ ਕਹਿਣਾ ਸੀ, ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ, ਨਾ ਮੈਂ ਫੋਨ ਚੁੱਕ ਸਕੀ ਉਹਦਾ। ਤੇ ਮੁੜ ਕੇ ਆ ਹੋ ਗਿਆ ਕਿ ਐਕਸ਼ਨ ਹੋ ਗਿਆ ਅੰਮ੍ਰਿਤਪਾਲ ਤੇ ਐਕਸ਼ਨ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਉਹਦੇ ਨਾਲ। ਅੰਮ੍ਰਿਤਪਾਲ ਦਾ ਕਦੀ ਜ਼ਿਕਰ ਕੀਤਾ ਸੀ ਪੱਪਲ ਹੋਣਾ ਨੇ ਤੁਹਾਡੇ ਨਾਲ? ਹਾਂਜੀ ਹਾਂਜੀ, ਉੱਥੇ ਜਾਂਦਾ ਆ, ਆਉਂਦਾ ਸੀ। ਹਾਂਜੀ। ਕੀ ਜ਼ਿੰਮੇਵਾਰੀ ਕੀ ਮਿਲੀ ਸੀਗੀ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਸੀਗੀ? ਕਿਹਾ ਇਹ ਜਾ ਰਿਹਾ ਕਿ ਉਹਨਾਂ ਨੂੰ ਮੀਡੀਆ ਦੀ ਜਿਹੜੇ ਐਡਵਾਈਜ਼ਰ ਲਗਾਇਆ ਗਿਆ ਸੀ, ਉਹ ਮੀਡੀਆ ਸਾਰਾ ਸੰਭਾਲਦੇ ਸੀ? ਹਾਂਜੀ, ਇਹੋ ਬਸ ਇੰਟਰਵਿਊ ਵਗੈਰਾ ਜਿਹੜੇ ਕਰਦੇ ਸੀ ਨਾ, ਉਹ ਇਹਦੀ ਸਲਾਹ ਇਹ ਦੱਸਦਾ ਕਿ ਕਿਹਦੇ ਨਾਲ ਇੰਟਰਵਿਊ ਕਰਨੀ ਆ ਤੇ ਕਿਹਦੇ ਨਾਲ ਨਹੀਂ ਕਰਨੀ। ਪੜ੍ਹੇ ਲਿਖੇ ਕਿੰਨੇ ਨੇ? ਇਹਨੇ ਜੀ +2 ਤੋਂ ਬਾਅਦ ਕੀਤਾ ਵਾ, ਸਿਪਟ ਕਾਲਜ ਤੋਂ ਡਿਪਲੋਮਾ ਕੀਤਾ ਜੀ। ਹਾਂਜੀ। ਤਾਂ ਹੋਰ ਕੀ ਕੰਮ ਕਰਦੇ ਸੀ ਪੱਪਲਪ੍ਰੀਤ ਇਸ ਤੋਂ ਇਲਾਵਾ? ਹੋਰ ਇੱਕ ਪੱਤਰਕਾਰ, ਸਿੱਖ ਪੱਤਰਕਾਰ ਸੀਗਾ ਜੀ। ਹਾਂਜੀ। ਬਾਕੀ ਪਿੰਡ ਵਿੱਚ ਇੱਕ ਮੈਂਬਰ ਵੀ ਆ ਸਾਡੇ ਪਿੰਡ ਦਾ, ਪੰਚਾਇਤ ਮੈਂਬਰ ਵੀ ਆ ਜੀ। ਹਾਂਜੀ। ਬਾਕੀ ਹੋਰ ਗਰੀਬ ਬੱਚਿਆਂ ਨੂੰ ਪੜਾਉਣਾ, ਗਰੀਬਾਂ ਦੀ ਹੈਲਪ ਲਈ ਕਿਸੇ ਦਾ ਘਰ ਬਣਾਉਣਾ, ਇਦਾਂ ਦੇ ਕੰਮ, ਫ੍ਰੀ ਜਿਵੇਂ ਇਲਾਜ ਜਿਹੜਾ ਹੈਗਾ ਆਪਣਾ। ਸੰਸਥਾ ਵੀ ਬਣਾਈ ਸੀ ਅਕਾਲ ਸਮਾਜ ਸੇਵੀ ਸੰਸਥਾ ਵੀ ਬਣਾਈ ਸੀਗੀ ਕੋਈ? ਜਿੱਦਾਂ ਇੱਕ ਹੈਗਾ ਜਿਵੇਂ ਸੰਗੀਤ ਅਕੈਡਮੀ ਹੈ ਨਾ ਜੀ। ਹਾਂਜੀ, ਉਹ ਸਾਡੇ ਪਿੰਡ 'ਚ ਚੱਲ ਰਹੀ ਆ, ਜਿੱਥੇ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਾਜ਼ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੰਤੀ ਸਾਜ਼। ਹਾਂਜੀ। ਤੇ ਹੁਣ ਗ੍ਰਿਫਤਾਰੀ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਸਰਕਾਰ ਕੋ ਅਪੀਲ ਕਰਨਾ ਚਾਹੁੰਦੇ ਹੋ? ਵੇਖੋ ਜੀ, ਅਸੀਂ ਇਹ ਅਪੀਲ ਕਰਨਾ ਚਾਹੁੰਦੇ ਕਿ ਸਾਨੂੰ ਪਤਾ ਕਿ ਸਾਡੇ ਬੱਚੇ ਕੋਈ ਕਸੂਰ ਨਹੀਂਗਾ, ਕੋਈ ਉਹ ਗਲਤ ਨਹੀਂਗਾ, ਨਾ ਉਹਨਾਂ ਨੇ ਕੋਈ ਹਥਿਆਰ ਚੁੱਕਿਆ, ਨਾ ਉਹਨਾਂ ਨੇ ਕੋਈ ਗਲਤ ਕੀਤਾ ਆ ਸਾਡੀ ਨਜ਼ਰ 'ਚ, ਨਾ ਉਹਨੇ ਕੀਤਾ ਗਲਤ। ਤੇ ਅੰਮ੍ਰਿਤਪਾਲ ਵੀ ਮੈਂ ਕਹੂੰ ਕੁਛ ਗਲਤ ਨਹੀਂ ਕੀਤਾ, ਅੰਮ੍ਰਿਤ ਛਕਾ ਰਿਹਾ ਸੀ
ਤੇ ਲੋਕਾਂ ਨੂੰ ਸਿੱਧੇ ਰਾਹ ਪਾ ਰਿਹਾ ਸੀ ਤੇ ਅਸੀਂ ਹੁਣ ਇਹੋ ਕਵਾਂਗੇ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੱਚੇ ਦੇ ਉੱਤੇ ਕੋਈ ਤਸੱਦਦ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਅਗਰ ਹੁੰਦਾ ਆ ਤੇ ਸਰਕਾਰ ਖੁਦ ਜ਼ਿੰਮੇਵਾਰ ਹੋਊਗੀ। ਕੀ ਪਰਿਵਾਰ ਨਾਲ ਹੈ ਜੀ? ਬਿਲਕੁਲ ਜੀ, ਅਸੀਂ ਪੂਰਾ ਪਰਿਵਾਰ ਅਸੀਂ ਨਾਲ ਆ ਉਹਦੇ, ਕਿਉਂਕਿ ਇੱਕ ਲਾਇਕ ਬੱਚਾ ਮੇਰਾ ਉਹ ਪੱਤਰਕਾਰੀ ਦੇ ਤੌਰ ਤੇ ਵਿਚਰਦੇ ਸੀ ਤੇ ਪੱਤਰਕਾਰੀ ਤੋਂ ਇਲਾਵਾ ਉਹ ਕੋਈ ਨਹੀਂ ਕੋਈ ਜਿਸ ਤਰ੍ਹਾਂ ਕਰਦੇ ਜੋ ਅੰਮ੍ਰਿਤਪਾਲ ਦੇ ਨਾਲ ਵੀ ਰਹਿੰਦੇ ਸੀ, ਇੱਕ ਪੱਤਰਕਾਰੀ ਦੇ ਤੌਰ ਤੇ ਜਾਂਦੇ ਸੀ ਤੇ ਇੰਟਰਵਿਊ ਕਰਾਉਂਦੇ ਸੀ, ਸਾਰਾ ਕੁਝ ਕਰਦੇ ਸੀ। ਉਹ ਸਿਰਫ ਇੱਕ ਸਾਫ਼ ਸੁਥਰਾ ਹੀ ਉਹਨਾਂ ਦਾ ਅਕਸ ਉਹ ਐਵੇਂ ਖਰਾਬ ਕਰ ਰਹੇ ਆ ਕਿ ਇਹ ਫੰਡਿੰਗ ਆ ਰਹੀ ਸੀ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਰੋਲ ਨਹੀਂ। ਉਹਨਾਂ ਨੇ ਨਾ ਕਦੀ ਕੋਈ ਹਥਿਆਰ ਦੀ ਗੱਲ ਕੀਤੀ ਆ, ਨਾ ਹੀ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ। ਕੇਂਦਰੀ ਜਾਂਚ ਬਿਊਰੋ CBI ਨੇ ਦਿੱਲੀ ਦੇ ਪੁਲਬੰਗਲ ਇਲਾਕੇ ਵਿੱਚ 1984 ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਅੱਜ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਉਸ ਦੀ ਆਵਾਜ਼ ਦਾ ਨਮੂਨਾ ਲੈਣ ਲਈ ਤਲਬ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਟਾਈਟਲਰ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ ਪਹੁੰਚ ਗਿਆ ਹੈ, ਜਿੱਥੇ ਅਗਲੇਰੀ ਕਾਰਵਾਈ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੂੰ 39 ਸਾਲ ਪੁਰਾਣੇ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਨਵੇਂ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਟਾਈਟਲਰ ਦੀ ਆਵਾਜ਼ ਦੇ ਨਮੂਨੇ ਦੀ ਲੋੜ ਪਈ ਹੈ। ਸਿੱਖ ਨਸਲਕੁਸ਼ੀ ਦੌਰਾਨ ਪੁਲਬੰਗਲ ਇਲਾਕੇ ਵਿੱਚ ਕਥਿਤ ਤੌਰ ਤੇ 3 ਲੋਕਾਂ ਦੀ ਮੌਤ ਹੋ ਗਈ ਸੀ। CBI ਨੂੰ ਆਪਣੀ ਆਵਾਜ਼ ਦਾ ਨਮੂਨਾ ਦੇਣ ਤੋਂ ਬਾਅਦ ਬਾਹਰ ਆਏ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਕਿਹਾ ਕਿ ਮੈਂ ਕੀ ਕੀਤਾ ਹੈ, ਜੇਕਰ ਮੇਰੇ ਖਿਲਾਫ ਕੋਈ ਸਬੂਤ ਹੈ ਤਾਂ ਮੈਂ ਖੁਦ ਫਾਂਸੀ ਲਈ ਤਿਆਰ ਹਾਂ। ਟਾਈਟਲਰ ਦਾ ਕਹਿਣਾ ਹੈ ਕਿ ਉਸ ਦੀ ਆਵਾਜ਼ ਦਾ ਨਮੂਨਾ 1984 ਸਿੱਖ ਨਸਲਕੁਸ਼ੀ ਮਾਮਲੇ ਲਈ ਨਹੀਂ ਬਲਕਿ ਕਿਸੇ ਹੋਰ ਮਾਮਲੇ ਲਈ ਲਿਆ ਗਿਆ ਹੈ। CBI ਵੱਲੋਂ 1984 ਦੇ ਸਿੱਖ ਕਤਲੇਆਮ ਵਿੱਚ ਨਾਮਜ਼ਦ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਸੰਬੰਧੀ ਗਵਾਹੀ ਦੇਣ ਲਈ ਅੱਜ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ GK ਨੂੰ ਬੁਲਾਇਆ ਗਿਆ ਸੀ। ਜਗਦੀਸ਼ ਟਾਈਟਲਰ ਦੇ ਖਿਲਾਫ ਜੋ 1984 ਦੇ ਸਿੱਖ ਕਤਲੇਆਮ ਦਾ ਬਾਰੇ ਕੇਸ ਚੱਲ ਰਿਹਾ, ਉਹਦੇ ਵਿੱਚ ਅੱਜ CBI ਨੇ ਜਗਦੀਸ਼ ਟਾਈਟਲਰ ਨੂੰ ਸਮਨ ਕੀਤਾ। ਇਹ 3 ਸਿੱਖਾਂ ਦੇ ਕਤਲ ਦਾ ਮਾਮਲਾ ਹੈ ਜੋ ਪੁਲਬੰਗਸ਼ ਗੁਰਦੁਆਰੇ ਦੇ ਵਿੱਚ 3 ਸਿੱਖਾਂ ਦਾ ਕਤਲ ਹੋਇਆ ਸੀ। ਇਹ ਕੇਸ 2005 ਵਿੱਚ ਰਜਿਸਟਰ ਹੋਇਆ ਸੀ ਨਾਨਾਵਤੀ ਦੀ ਰਿਪੋਰਟ ਤੋਂ ਬਾਅਦ। ਉਦੋਂ ਜਗਦੀਸ਼ ਟਾਈਟਲਰ ਸੈਂਟਰ ਗਵਰਨਮੈਂਟ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸੀ ਤੇ ਉਦੋਂ ਫਿਰ ਇਹਨੂੰ ਅਸਤੀਫਾ ਵੀ ਦੇਣਾ ਪਿਆ ਸੀ ਤੇ ਉਦੋਂ ਦਾ ਇਹ ਮੁਕੱਦਮਾ ਚੱਲ ਰਿਹਾ। ਵਿੱਚ CBI ਨੇ ਕਲੋਜ਼ ਰਿਪੋਰਟ ਫਾਈਲ ਕਰਤੀ, ਅਸੀਂ ਰਿਜੈਕਟ ਕਰਾਤੀ, ਬਲਕਿ ਇਹ ਕੁਝ ਚੱਲ ਰਿਹਾ ਸੀ। ਪਰ ਹੁਣ ਇਹ ਪਿੱਛੇ ਜੇ ਮਨਜੀਤ ਸਿੰਘ GK ਨੇ ਨਾ ਇੱਕ ਸਟਿੰਗ ਆਪਰੇਸ਼ਨ ਕੀਤਾ ਜਗਦੀਸ਼ ਟਾਈਟਲਰ ਦਾ, ਜਿਹਦੇ ਜੇ ਖੁਦ ਹੀ ਕਹਿ ਰਿਹਾ ਮੈਂ ਤਾਂ 100 ਤੋਂ ਜ਼ਿਆਦਾ ਸਿੱਖਾਂ ਨੂੰ ਮਾਰਿਆ, ਤੇ ਇਹ ਚੀਜ਼ ਉਹਨੇ ਜਾ ਕੇ CBI ਨੂੰ ਉਹ ਦਿੱਤੀ, ਇਹ ਸਟਿੰਗ ਆਪਰੇਸ਼ਨ ਦੀ ਵੀਡੀਓ ਦਿੱਤੀ ਤੇ CBI ਨੂੰ ਕਿਹਾ ਕਿ ਇਹ ਤਾਂ ਖੁਦ ਮੰਨ ਰਿਹਾ। ਹੁਣ ਅੱਜ CBI ਨੇ ਇਸ ਨੂੰ ਸਮਨ ਕੀਤਾ ਸੀ ਉਸ ਦੇ ਵਾਸਤੇ ਤੇ ਨਾਲ ਇਹ ਨੋਟਿਸ ਦਿੱਤਾ ਉਹਨਾਂ ਨੇ ਮਨਜੀਤ GK ਨੂੰ ਵੀ, ਉਹਨੂੰ ਵੀ ਬੁਲਾਇਆ ਤੇ ਹੁਣ ਇਹ ਅੱਜ ਜੋ CBI ਫਿਰ ਐਕਟਿਵ ਹੋਈ ਆ ਤੇ ਹੁਣ ਉਮੀਦ ਹੈ ਕਿ ਹੁਣ ਤੱਕ ਜਿਹੜਾ ਬਚਦਾ ਰਿਹਾ ਤੇ ਇਹ ਵੀ ਹੁਣ ਕਾਨੂੰਨ ਦੇ ਸਕੰਜੇ 'ਚ ਆਏਗਾ ਤੇ ਜਗਦੀਸ਼ ਟਾਈਟਲਰ ਨੂੰ ਵੀ ਸਜ਼ਾ ਮਿਲੇਗੀ। ਇਹ ਪੂਰੀ ਹੁਣ ਉਮੀਦ ਜਾਗ ਪਈ ਆ ਫਿਰ ਤੋਂ। ਮਨਜੀਤ ਸਿੰਘ GK ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਮੈਨੂੰ 1984 ਸਿੱਖ ਕਤਲੇਆਮ ਦੇ ਆਰੋਪੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਗਵਾਹੀ ਦੇਣ ਲਈ ਨੋਟਿਸ ਦੇ ਕੇ ਬੁਲਾਇਆ ਗਿਆ ਹੈ। ਮੇਰੇ ਵੱਲੋਂ 5 ਫਰਵਰੀ 2018 ਨੂੰ ਪ੍ਰੈਸ ਕਾਨਫਰੰਸ ਕਰਕੇ ਜਗਦੀਸ਼ ਟਾਈਟਲਰ ਦੀਆਂ 5 ਵੀਡੀਓਜ਼ ਜਾਰੀ ਕੀਤੀਆਂ ਗਈਆਂ ਸਨ। ਪਤਾ ਲੱਗਿਆ ਹੈ ਕਿ CBI ਨੇ ਇਹਨਾਂ ਸਟਿੰਗ ਵੀਡੀਓਜ਼ ਦੀ ਆਡੀਓ ਨੂੰ ਟਾਈਟਲਰ ਦੀ ਆਵਾਜ਼ ਨਾਲ ਮੇਲਣ ਲਈ CFSL ਨੂੰ ਭੇਜਿਆ ਸੀ, जिस तो बाद हुण मैनू गवाही लिए बुलाया गया है। मैं समझता हूँ कि हर एक कातिल यही बात बोलता है। यही बात सज्जन कुमार भी बोलते थे, HKL भगत भी बोलते थे, राजीव गांधी जिन्होंने इनको बचाया वो बोलते थे कि बड़ा पेड़ गिरता तो धरती हिलती है। 78 साल से ये कातिल है जगदीश टाइटलर, ये सड़कों पे खुला घूम रहा है, Z+ सिक्योरिटी लेके घूम रहा है, कभी मिनिस्टर बनाया जाता, कभी MP बनाया जाता, और 38 सालों से हम लड़ रहे हैं। 3 दफ़ा CBI ने इनको क्लीन चिट दी, तीनों दफ़ा वो CBI से क्लीन चिट वापस कराई। आज जो मैंने स्टिंग दिया था 5 साल पहले, मेरे को उसके लिए आज बुलाया गया, उसी के लिए इसके वॉइस सैंपल आज लिए गए हैं। मैं ये समझता हूँ कि जो आदमी स्टिंग मैंने जो दाखिल किए हैं उसके अंदर ये बोलता कि हाई कोर्ट के जज मैंने लगवाए हैं, 100 सिख मार दिए तो क्या हो गया। उसमें ये बोलता है कि मेरे को कांग्रेस हाई कमांड, क्योंकि पता नहीं क्यों कांग्रेस परिवार इससे डरता है, गांधी नेहरू परिवार इससे क्यों डरता है। और ये कहता है कि मेरे को चीफ मिनिस्टर बनाने का वायदा किया है, लेकिन मेरे बेटे के जिस कंपनी के साथ पार्टनरशिप है उसके 6 अकाउंट में करोड़ों रुपए पड़े हैं, अगर वो पता लग गए तो मेरे को नहीं बनाएंगे। ये सारे स्टिंग 5 साल पहले मैंने जमा कराए हैं, जिसके लिए इसके आज वॉइस सैंपल लिए गए। आप बहुत जल्दी देखेंगे जो अपने आप को क्लीन चिट दे रहा है ये सलाखों के पीछे होगा। पूरे मामले ਨੂੰ 2 ਹਿੱਸਿਆਂ 'ਚ ਦੇਖਿਆ ਜਾਣਾ ਚਾਹੀਦਾ। ਜਿਹੜਾ ਵਾਇਸ ਸੈਂਪਲ ਲਿੱਤਾ ਹੈ ਉਹ ਜਿਹੜਾ ਉਹਦਾ ਸਟਿੰਗ ਆਪਰੇਸ਼ਨ ਹੋਇਆ ਸੀ, ਜਿਹਦੇ 'ਚ ਉਹਨੇ ਐਡਮਿਟ ਕੀਤਾ ਕਿ ਹਾਂ ਉਹਨੇ ਕਤਲ ਕੀਤਾ ਲੋਕਾਂ ਦਾ, ਉਹ ਵਾਇਸ ਸੈਂਪਲ ਚੈੱਕ ਹੋਏਗਾ ਤੇ ਉਹ ਜਿਹੜੇ ਉਹਦਾ ਸਟਿੰਗ ਹੈ ਉਹ ਵੈਰੀਫਾਈ ਹੋ ਜਾਏਗਾ। ਦੂਜਾ ਮਾਮਲਾ ਜਿਹਦੇ 'ਚ ਇਹਨੇ ਵਿਟਨੈਸਸ ਹਿੰਦੁਸਤਾਨ ਤੋਂ ਬਾਹਰ ਨਠਾਤੀਆਂ, ਉਹਨੂੰ ਪੈਸਾ ਦਿੱਤਾ, ਉਹ 'ਚ ਅਭਿਸ਼ੇਕ ਜਿਹੜਾ ਵਰਮਾ ਹੈ ਉਹ ਕੀ ਵਿਟਨੈਸ ਹੋਸਟਾਈਲ ਹੋ ਗਿਆ ਸੀ, ਇਹਦੇ ਖਿਲਾਫ ਚਲਾ ਗਿਆ ਸੀ। ਉਹਨੇ ਪੂਰੀ ਜਾਣਕਾਰੀ ਪੁਖਤਾ ਕੀਤੀਆਂ ਤੇ ਉਹਨੇ ਇਹ ਵੀ ਕਿਹਾ ਕਿ
ਇਹਦੇ ਕਹਿਣ 'ਤੇ ਉਹਨੇ ਲੋਕੀ ਬਾਹਰ ਤੋਰੇ, ਇਹਦੇ ਕਹਿਣ 'ਤੇ ਲੋਕਾਂ ਨੂੰ ਪੈਸਾ ਦਿੱਤਾ, ਵਿਟਨੈਸਸ ਖਰਾਬ ਕੀਤੀਆਂ ਔਰ ਉਹਦਾ ਨਾਰਕੋ ਟੈਸਟ ਵੀ ਹੋ ਗਿਆ। ਉਹਦੇ ਨਾਰਕੋ ਟੈਸਟ ਹੋਣ ਤੋਂ ਬਾਅਦ ਹੁਣ ਕੋਈ ਜਗ੍ਹਾ ਬਚੀ ਨਹੀਂ, ਇਹਦੇ ਫੈਕਟਰ ਵਾਸਤੇ ਜਗ੍ਹਾ ਬਚੀ ਨਹੀਂ। ਔਰ ਦੂਜਾ ਇਹ ਕਿ CBI ਕੋਰਟ ਨੇ CBI ਨੂੰ ਆਖਿਆ ਜਿਹੜੇ ਵਿਟਨੈਸਸ ਬਾਹਰ ਨੇ ਉਹਨਾਂ ਦੀ ਵਿਟਨੈਸਸ ਬਾਹਰੋਂ ਰਿਕਾਰਡ ਕਰਕੇ ਤੁਸੀਂ ਲੈ ਕੇ ਆਓ। ਤੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਔਰ ਬਹੁਤ ਜਲਦ ਟਾਈਟਲ ਜੇਲ੍ਹ ਦੇ ਪਿੱਛੇ ਹੋਵੇਗਾ। ਸਿੱਧੂ ਮੂਸੇਵਾਲਾ ਦੀ ਪੰਜਾਬੀ ਮਿਊਜ਼ਿਕ ਸਨਅਤ ਵਿੱਚ ਬਾਦਸ਼ਾਹਤ ਮੌਤ ਤੋਂ ਬਾਅਦ ਵੀ ਬਰਕਰਾਰ ਹੈ। ਕਤਲ ਦੇ 10 ਮਹੀਨੇ ਬਾਅਦ ਵੀ YouTube ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 9 ਮਿਲੀਅਨ ਵੱਧ ਗਏ ਹਨ। 4 ਦਿਨ ਪਹਿਲਾਂ ਰਿਲੀਜ਼ ਹੋਇਆ ਗਾਣਾ 13 ਨਾਂ ਨੂੰ 23.6 ਮਿਲੀਅਨ ਯਾਨੀ 2 ਕਰੋੜ ਲੋਕ ਸੁਣ ਚੁੱਕੇ ਹਨ। ਰਿਲੀਜ਼ ਦੇ ਬਾਅਦ ਤੋਂ ਹੀ ਇਹ YouTube ਤੇ ਨੰਬਰ 1 ਤੇ ਟ੍ਰੈਂਡ ਕਰ ਰਿਹਾ ਹੈ। ਉਧਰ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਦੇ 20 ਮਿਲੀਅਨ ਸਬਸਕ੍ਰਾਈਬਰ ਹੋਣ ਤੇ ਇੰਸਟਾਗ੍ਰam ਤੇ ਪੋਸਟ ਪਾਈ ਹੈ। ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਮਾਤਾ ਚਰਨ ਕੌਰ ਨੇ ਕਿਹਾ ਕਿ ਵਧਾਈ ਸ਼ੁਭਦੀਪ ਪੁੱਤਰ, ਸਾਡੇ 20 ਮਿਲੀਅਨ ਸਬਸਕ੍ਰਾਈਬਰ ਹੋਣ ਤੇ ਤੇਰੇ ਹੋਰ ਭੈਣ ਭਰਾ ਸਾਡੇ ਨਾਲ ਜੁੜ ਗਏ ਹਨ। 29 ਮਈ 2022 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ 11 ਮਿਲੀਅਨ ਸਬਸਕ੍ਰਾਈਬਰ ਸਨ। 10.5 ਮਹੀਨਿਆਂ ਦੇ ਅੰਦਰ ਸਿੱਧੂ ਮੂਸੇਵਾਲਾ ਦਾ ਗੀਤ SYL ਅਤੇ ਵਾਰ ਰਿਲੀਜ਼ ਹੋਇਆ। ਤੀਸਰੇ ਗੀਤ ਦੇ ਲਾਂਚ ਹੁੰਦੇ ਹੀ ਸਿੱਧੂ ਮੂਸੇਵਾਲਾ ਦੇ ਸਬਸਕ੍ਰਾਈਬਰ 20 ਮਿਲੀਅਨ ਦੇ ਪਾਰ ਹੋ ਗਿਆ। ਇਹ ਗਿਣਤੀ ਸਲਮਾਨ ਖਾਨ, AR ਰਹਿਮਾਨ ਅਤੇ ਦਿਲਜੀਤ ਦੋਸਾਂਝ ਦੇ YouTube ਸਬਸਕ੍ਰਾਈਬਰ ਤੋਂ 6 ਗੁਣਾ ਵੱਧ ਹੈ। ਸਿੱਧੂ ਮੂਸੇਵਾਲਾ ਦਾ ਦੂਜਾ ਗਾਣਾ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਲਾਂਚ ਹੋਇਆ ਸੀ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਮੂਸੇਵਾਲਾ ਦਾ ਇਹ ਗਾਣਾ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਯੋਧਿਆਂ ਤੇ ਲਿਖਿਆ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 23 ਜੂਨ ਨੂੰ SYL ਗਾਣਾ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਚੁੱਕਿਆ ਸੀ। 72 ਘੰਟੇ ਦੇ ਬਾਅਦ ਇਸ ਗਾਣੇ ਨੂੰ 2.7 ਕਰੋੜ ਵਿਊ ਮਿਲੇ ਸਨ, ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। 28 ਸਾਲ ਦੀ ਉਮਰ ਵਿੱਚ 6 ਸਾਲ ਦੇ 뮤직 ਕੈਰੀਅਰ ਵਿੱਚ ਸਿੱਧੂ ਮੂਸੇਵਾਲਾ ਨੇ ਦੁਨੀਆ ਤੇ ਰਾਜ ਕੀਤਾ ਸੀ। 2022 ਵਿੱਚ ਸਿੱਧੂ ਮੂਸੇਵਾਲਾ ਦੀ ਕੁੱਲ ਕਮਾਈ $5 ਮਿਲੀਅਨ ਸੀ। ਸਿਰਫ ਇੰਨਾ ਹੀ ਨਹੀਂ, 2020 ਅਤੇ 21 ਵਿੱਚ ਉਹਨਾਂ ਨੇ 3.2 ਕਰੋੜ ਦਾ ਇਨਕਮ ਟੈਕਸ ਵੀ ਸਰਕਾਰ ਨੂੰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਬਸਪਾ ਵੱਲੋਂ ਜਲੰਧਰ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਜਲੰਧਰ ਜ਼ਿਮਨੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਸੁਖਵਿੰਦਰ ਸਿੰਘ ਸੁੱਖੀ ਨਵਾਂ ਸ਼ਹਿਰ ਦੇ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ। ਉਮੀਦਵਾਰ ਦਾ ਐਲਾਨ ਜਲੰਧਰ ਵਿਖੇ ਅਕਾਲੀ ਦਲ ਬਸਪਾ ਦੀ ਪ੍ਰੈਸ ਕਾਨਫਰੰਸ ਮੌਕੇ ਕੀਤਾ ਗਿਆ। ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣਾਂ ਲਈ ਆਪ ਦਾ ਉਮੀਦਵਾਰ ਐਲਾਨਿਆ ਸੀ। ਇਸ ਤੋਂ ਇਲਾਵਾ ਕਾਂਗਰਸ ਨੇ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਜ਼ਿਮਨੀ ਚੋਣਾਂ ਲਈ ਉਮੀਦਵਾਰ ਵਜੋਂ ਖੜੇ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਜੋ ਗੱਠਜੋੜ ਹੈ, ਉਸ ਗੱਠਜੋੜ 'ਚ ਅਸੀਂ ਫੈਸਲਾ ਕੀਤਾ ਹੈ ਕਿ ਆਹ ਇਲੈਕਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਕੈਂਡੀਡੇਟ ਦੇਗਾ ਤੇ ਬਹੁਜਨ ਸਮਾਜ ਪਾਰਟੀ ਪੂਰਾ ਡਟ ਕੇ ਸਪੋਰਟ ਕਰੇਗਾ। ਆਹ ਡਿਸੀਜਨ ਮੈਨੂੰ ਲੱਗਦਾ 3-4 ਦਿਨ ਪਹਿਲੇ ਜੁਆਇੰਟਲੀ ਅਸੀਂ ਪ੍ਰੈਸ ਕਾਨਫਰੰਸ ਕੀਤਾ ਸੀ ਤੇ ਪਿਛਲੇ ਕਈ ਦਿਨਾਂ 'ਚੋਂ ਅਸੀਂ ਦੋਨੋਂ ਪਾਰਟੀਆਂ ਵਿਚਾਰ ਰਹੀਆਂ ਸੀ ਕਿਹੜੇ ਕੈਂਡੀਡੇਟ ਹੋਣੇ ਚਾਹੀਦੇ ਆ। ਪੋਟੈਂਸ਼ੀਅਲ ਆਪਣਾ ਜਿਹੜਾ ਬੈਸਟ ਆਪਾਂ ਜਿਹੜੇ ਕਾਂਗਰਸ BS ਆਪਣਾ ਜਿਹੜਾ BJP ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਤਿੰਨਾਂ ਪਾਰਟੀਆਂ ਨੂੰ ਜੋ ਹਰਾ ਸਕੇ। ਤੇ 2-3 ਗੱਲਾਂ ਮੈਂ ਕਰਨੀਆਂ ਚਾਹੁੰਦਾ। ਇੱਕ, ਆਹ ਡਿਸੀਸ਼ਨ ਜਿਹੜੀ ਅਸੀਂ ਲਿੱਤੀ ਹੈ ਯੂਨੈਨਿਮਸ ਹੈ ਸਾਰਿਆਂ ਦੀ, ਸਾਰੇ ਤਾਈਓ ਮੈਂ ਕਿਹਾ ਸਾਰੀ ਦੋਨੋਂ ਪਾਸੇ ਦੀ ਸਮੁੱਚੀ ਲੀਡਰਸ਼ਿਪ ਇਸ ਜ਼ਿਲ੍ਹੇ ਦੀ ਆਲ ਹਲਕਾ ਇੰਚਾਰਜ ਦੋਨੋਂ ਸਾਈਡ ਤੋਂ ਤੇ ਬਾਕੀ ਪਾਰਟੀ ਦੀ ਸਾਡੀ ਡਿਸੀਸ਼ਨ ਅਸੀਂ ਇਕੱਠੇ ਆ। ਐਂਡ ਬੜੀ ਖੁਸ਼ੀ ਹੈ ਕਿ ਜੁਆਇੰਟਲੀ ਅਸੀਂ ਡਿਸਾਈਡ ਕੀਤਾ ਡਾਕਟਰ ਸੁੱਖੀ ਜੀ ਸਾਡੇ ਜਲੰਧਰ ਪਾਰਲੀਮੈਂਟ ਤੋਂ ਸਾਡੇ ਉਮੀਦਵਾਰ ਹੋਣਗੇ। ਤੇ ਅਸੀਂ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ ਜਲੰਧਰ ਦੀ ਹਲਕੇ ਦੀ ਜਨਤਾ ਨੂੰ ਕਿ ਅੱਜ ਪੰਜਾਬ ਤੇ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਪੰਜਾਬ ਵਿੱਚ ਇੱਕ ਹੈ ਜੀ ਨਿਕੰਮੀ ਸਰਕਾਰ ਆਈ ਹੈ ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਹ ਜਿਹਾ ਨਿਕੰਮਾ ਮੁੱਖ ਮੰਤਰੀ ਜਿਹਨੇ ਝੂਠ ਬੋਲ ਕੇ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਤੇ ਉਹਦੇ ਬਾਅਦ ਜੋ ਜ਼ਿੰਮੇਵਾਰੀ ਸਰਕਾਰ ਦੀ ਸੀ ਉਸ ਜ਼ਿੰਮੇਵਾਰੀ ਤਰਫ ਦੇਖਿਆ ਹੀ ਨਹੀਂ, ਇਕੱਲਾ ਲੁੱਟਣ ਤੇ ਲੱਗ ਗਿਆ। ਅੱਜ ਪੰਜਾਬ ਵਿੱਚ ਗੁੰਡਾਗਰਦੀ ਦਾ ਰਾਜ ਹੈ। ਇੱਥੇ ਭਾਈਚਾਰਕ ਸਾਂਝ ਵਿੱਚ ਤਿੜੇਰਾ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਤੇ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਮੁੱਖ ਏਜੰਡਾ ਹੈ
ਪੰਜਾਬ ਵਿੱਚ ਅਮਨ ਸ਼ਾਂਤੀ, ਪੰਜਾਬ ਸੂਬਾ ਤਾਂ ਤਰੱਕੀ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਰਹੂਗੀ। ਆਈ ਸੋਚ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਰੀ ਜ਼ਿੰਦਗੀ ਆਪਣੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਕਰਕੇ ਉਹਨਾਂ ਨੇ ਪ੍ਰੀਚ ਵੀ ਕੀਤਾ ਤੇ ਇੰਪਲੀਮੈਂਟ ਵੀ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਅੱਜ ਨੈਸ਼ਨਲ ਕਾਂਗਰਸ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀਆਂ ਦਾ ਦਰਜਾ ਦੇ ਦਿੱਤਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਆਦੇਸ਼ ਵਿੱਚ ਉੱਤਰ ਪ੍ਰਦੇਸ਼ ਵਿੱਚ RLD, ਆਂਧਰਾ ਪ੍ਰਦੇਸ਼ ਵਿੱਚ BRS, ਮਨੀਪੁਰ ਵਿੱਚ PDA, ਪੁਡੂਚੇਰੀ ਵਿੱਚ PMK, ਪੱਛਮੀ ਬੰਗਾਲ ਵਿੱਚ RSP ਅਤੇ ਮਿਜ਼ੋਰਮ ਵਿੱਚ MPC ਦੀ ਸੂਬਾਈ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ। ਇਸ ਮੌਕੇ ਭਾਜਪਾ, ਕਾਂਗਰਸ, CPM, ਬਸਪਾ, ਨੈਸ਼ਨਲ ਪੀਪਲਜ਼ ਪਾਰਟੀ ਅਤੇ ਆਪ ਨੂੰ ਕੌਮੀ ਪਾਰਟੀਆਂ ਵਜੋਂ ਮਾਨਤਾ ਦਿੱਤੀ ਗਈ ਹੈ।